ਭਾਰਤ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਸਰੂਪ ਓਮਿਕਰੋਨ ਨਾਲ ਸੰਬੰਧਿਤ 2 ਕੇਸ ਕਰਨਾਟਕ ਵਿੱਚ ਰਿਪੋਰਟ ਹੋਏ ਨੇ। ਕੇਂਦਰ ਸਰਕਾਰ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਕਿਸੇ ਤਰ੍ਹਾਂ ਦੀ ਦਹਿਸ਼ਤ ਵਿੱਚ ਨਾ ਆਉਣ ਤੇ ਕੋਵਿਡ-19 ਤੋਂ ਸੁਰੱਖਿਆ ਲਈ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਤੇ ਬਿਨਾਂ ਕਿਸੇ ਦੇਰੀ ਦੇ ਟੀਕਾਕਰਨ ਕਰਵਾਉਣ। ਓਮਿਕਰੋਨ ਨਾਲ ਗ੍ਰਸਤ ਦੋਵੇਂ ਮਰੀਜ਼ਾਂ 'ਚ ਇੱਕ ਦੱਖਣ ਅਫਰੀਕੀ ਨਾਗਰਿਕ ਤੇ ਦੂਜਾ ਮੁਕਾਮੀ ਡਾਕਟਰ ਹੈ ਤੇ ਉਹਨਾਂ ਵਿੱਚ ਕੋਰੋਨਾ ਵਾਇਰਸ ਦੇ ਹਲਕੇ ਲੱਛਣ ਨੇ। ਇੱਕ ਅਧਿਕਾਰੀ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਦੋਵਾਂ ਮਰੀਜ਼ਾਂ ਵਿੱਚ ਹਾਲ ਦੀ ਘੜੀ ਗੰਭੀਰ ਲੱਛਣ ਨਜ਼ਰ ਨਹੀਂ ਆਏ। ਅਧਿਕਾਰੀ ਨੇ ਕਿਹਾ ਹੈ ਕਿ ਇਨਸਾਕੋਗ ਨੈਟਵਰਕ ਰਾਹੀਂ 2 ਓਮਿਕਰੋਨ ਕੇਸਾਂ ਦਾ ਪਤਾ ਲੱਗਾ ਹੈ ਤੇ ਇਹਨਾਂ ਦੇ ਸੰਪਰਕ ਵਿੱਚ ਆਉਣ ਵਾਲੇ ਸਾਰੇ ਪ੍ਰਾਇਮਰੀ ਤੇ ਸੈਕੰਡਰੀ ਸੰਪਰਕਾਂ ਦਾ ਖੁਰਾ ਖੋਜ ਲਾਇਆ ਜਾ ਚੁੱਕਾ ਹੈ ਤੇ ਉਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਓਮਿਕਰੋਨ ਦੇ ਕੇਸ ਰਿਪੋਰਟ ਹੋਣ ਮਗਰੋਂ ਦਹਿਸ਼ਤਜ਼ਦਾ ਹੋਣ ਦੀ ਕੋਈ ਲੋੜ ਨਹੀਂ ਹੈ, ਪਰ ਹਾਂ ਇਸ ਬਾਰੇ ਜਾਗਰੂਕ ਹੋਣਾ ਜ਼ਰੂਰੀ ਹੈ। ਕੋਵਿਡ-19 ਤੋਂ ਬਚਾਅ ਲਈ ਜਾਰੀ ਦਿਸ਼ਾ ਨਿਰਦੇਸ਼ਾਂ ਸੇਧਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ ਤੇ ਭੀੜ ਭੜੱਕੇ 'ਚ ਜਾਣ ਤੋਂ ਪਰਹੇਜ਼ ਕੀਤਾ ਜਾਵੇ। ਅਧਿਕਾਰੀ ਨੇ ਕਿਹਾ ਕਿ ਕੋਵਿਡ-19 ਟੀਕਾਕਰਨ ਦੇ ਘੇਰੇ ਨੂੰ ਵਧਾਉਣਾ ਸਮੇਂ ਦੀ ਲੋੜ ਹੈ। ਇਸ ਦੌਰਾਨ ਸਰਕਾਰ ਨੇ ਕਿਹਾ ਕਿ ਹੁਣ ਤੱਕ 29 ਮੁਲਕਾਂ ਵਿੱਚ SARS-CoV-2 ਦੇ ਓਮਿਕਰੋਨ ਸਰੂਪ ਦੇ 373 ਕੇਸ ਰਿਪੋਰਟ ਹੋ ਚੁੱਕੇ ਨੇ ਤੇ ਭਾਰਤ ਵੱਲੋਂ ਹਾਲਾਤ ਉੱਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। ਅਧਿਕਾਰੀਆਂ ਨੇ ਪ੍ਰੈਸ ਕਾਨਫਰੰਸ ਦੌਰਾਨ ਵਿਸ਼ਵ ਸਿਹਤ ਸੰਗਠਨ ਦੇ ਹਵਾਲੇ ਨਾਲ ਕਿਹਾ, ਅਜੇ ਇਹ ਕਹਿਣਾ ਜਲਦਬਾਜ਼ੀ ਹੋਵੇਗਾ ਕਿ ਡੈਲਟਾ ਸਮੇਤ ਹੋਰਨਾਂ ਸਰੂਪਾਂ ਦੇ ਮੁਕਾਬਲੇ ਓਮਿਕਰੋਨ ਦੀ ਲਾਗ ਵਧੇਰੇ ਗੰਭੀਰ ਹੈ। ਇਸ ਦੌਰਾਨ ਦਿੱਲੀ ਹਵਾਈ ਅੱਡੇ ਤੇ ਅੱਜ UK, ਫਰਾਂਸ ਤੇ ਜਰਮਨੀ ਸਮੇਤ ਹੋਰਨਾਂ ਮੁਲਕਾਂ ਤੋਂ 3000 ਦੇ ਕਰੀਬ ਕੌਮਾਂਤਰੀ ਯਾਤਰੀ ਪੁੱਜੇ ਤੇ ਘੱਟੋ-ਘੱਟ 6 ਕੋਰੋਨਾ ਲਈ ਪੋਜ਼ਿਟਿਵ ਨਿਕਲੇ। ਉਧਰ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਸਨੇ ਓਮਿਕਰੋਨ ਦੇ ਚਲਦਿਆਂ ਹੋਰਨਾਂ ਮੁਲਕਾਂ ਵਾਂਗ ਯਾਤਰੀ ਪਾਬੰਦੀਆਂ ਨਹੀਂ ਲਾਈਆਂ, ਬਲਕਿ ਕੋਰੋਨਾ ਨਿਯਮਾਂ ਦੀ ਪਾਲਣਾ ਤੇ ਨਿਗਰਾਨੀ ਚੌਕਟੇ ਨੂੰ ਹੀ ਵਧਾਇਆ ਹੈ।